ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਵੱਡੀ ਖਬਰ ਆਸਟ੍ਰੇਲੀਆ ਚੋਂ ਆ ਰਹੀ ਹੈ। ਆਸਟ੍ਰੇਲੀਆ ਚੋਂ ਬੜੀ ਮੰਦਭਾਗੀ ਖਬਰ ਇੱਕ ਭਾਰਤੀ ਪਰਿਵਾਰ ਦੇ ਨਾਲ ਜੁੜੀ ਆ ਰਹੀ ਹੈ। ਇਹ ਪਰਿਵਾਰ ਜਾਂ ਇਹ ਜਿਹੜੇ 4 ਭਾਰਤੀ ਦੱਸੇ ਜਾ ਰਹੇ ਨੇ, ਇਹ ਬੀਚ ਤੇ ਘੁੰਮਣ ਲਈ ਗਏ ਸੀ ਤੇ ਉੱਥੇ ਨਹਾਉਣ ਦੇ ਸਮੇਂ ਇਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਤੇ ਉਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ। ਵਿੱਚੋਂ ਇੱਕ ਜਾਣੇ ਦੀ ਮੌਤ ਹਸਪਤਾਲ ਦੇ ਵਿੱਚ ਜਾ ਕੇ ਜਿਹੜੀ ਬਾਅਦ ਦੇ ਵਿੱਚ ਮੌਤ ਹੋਈ ਹੈ। ਕੁਝ ਉੱਥੋਂ ਦੀਆਂ ਵੈਬਸਾਈਟਸ ਤੇ ਕੁਝ ਹੋਰ ਜਿਹੜੀਆਂ ਨਿਊਜ਼ ਵੈਬਸਾਈਟਸ ਨੇ ਉਹ ਜਿਹੜੀਆਂ ਚੀਜ਼ਾਂ ਨੂੰ ਰਿਪੋਰਟ ਕਰ ਰਹੀਆਂ ਨੇ, ਉਹ ਜਿਹੜੀਆਂ ਇਸ ਘਟਨਾ ਦੀ ਬਾਬਤ ਕੁਝ ਫੈਕਟਸ ਰਿਪੋਰਟ ਕਰ ਰਹੀਆਂ ਨੇ, ਉਹਨਾਂ ਤੇ ਆਪਾਂ ਗੌਰ ਕਰਦੇ ਹਾਂ ਕਿ ਉਹ ਕੀ ਕਹਿ ਰਹੀਆਂ ਨੇ। ਅਸਲ ਦੇ ਵਿੱਚ ਜਿਹੜੀ ਟ੍ਰਿਬਿਊਨ ਵੈਬਸਾਈਟ ਆ ਉਹਨੇ ਇਹ ਗੱਲ ਦੱਸੀ ਹੈ ਕਿ ਮੈਲਬੌਰਨ ਦੇ ਵਿੱਚ NDTV ਦੀ ਵੈਬਸਾਈਟ ਦੇ ਮੁਤਾਬਕ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਵਸਦਾ ਭਾਈਚਾਰਾ ਹਲੇ 11 ਦਿਨ ਪਹਿਲਾਂ ਕਹਿੰਦੇ ਕਿ ਇੱਕ ਸਾਹਿਲ ਨੌਜਵਾਨ ਸੀਗਾ, ਉਹਦੇ ਸਮੁੰਦਰੀ ਪਾਣੀਆਂ ਦੇ ਵਿੱਚ ਵਹਿ ਜਾਣ ਦੀ ਘਟਨਾ ਨੂੰ ਭੁੱਲਿਆ ਨਹੀਂ ਸੀ ਕਿ ਦੁਪਹਿਰੇ ਲੰਘੇ ਦਿਨੀ ਬੁੱਧਵਾਰ ਦੁਪਹਿਰੇ ਕੁਝ ਫਿਰ ਅਜਿਹਾ ਵਾਪਰਿਆ। ਵਿਕਟੋਰੀਆ ਸੂਬੇ ਦੇ ਵਿੱਚ ਫਿਲਿਪ ਆਈਲੈਂਡ ਆ ਕੋਈ, ਉੱਥੇ ਪਾਣੀ ਦੇ ਵਿੱਚ ਡੁੱਬਣ ਕਰਕੇ 4 ਭਾਰਤੀਆਂ ਦੀ ਮੌਤ ਹੋ ਗਈ ਆ। ਮਰਨ ਵਾਲਿਆਂ ਦੀ ਜਿਹੜੀ ਪਛਾਣ ਹੋਈ ਹੈ, ਮੈਲਬੌਰਨ ਦੀ ਨਰਸ ਜਗਜੀਤ ਸਿੰਘ, ਯੂਨੀਵਰਸਿਟੀ ਦੀ ਵਿਦਿਆਰਥਣ ਕੀਰਤੀ ਬੇਦੀ ਤੇ ਸੁਹਾਨੀ ਆਨੰਦ, ਦੋਵੇਂ 20 ਸਾਲ ਤੇ ਰੀਮਾ ਸੌਂਦੀ 43 ਸਾਲ ਦੇ ਤੌਰ ਤੇ ਇਹਨਾਂ ਦੀ ਜਿਹੜੀ ਪਛਾਣ ਹੋਈ ਹੈ। ਤੇ ਇਹਨਾਂ ਦਾ ਜਿਹੜਾ ਦੱਸਿਆ ਗਿਆ ਫਿਲਿਪ ਆਈਲੈਂਡ ਦਾ ਜਿਹੜਾ ਫੋਰਸ ਕੇਵਸ ਬੀਚ ਹੈ, ਜ਼ਿਆਦਾਤਰ ਗੈਰ ਨਿਗਰਾਨੀ ਦੇ ਵਿੱਚ ਰਹਿੰਦਾ। ਤੇ ਲੰਘੀ 24 ਜਨਵਰੀ ਦੀ ਗੱਲ ਆ ਜਦੋਂ ਇਹ ਜਿਹੜੇ ਸਾਰੇ ਉੱਥੇ ਛੁੱਟੀਆਂ ਮਨਾਉਣ ਦੇ ਲਈ ਕਹਿ ਲਓ ਜਾਂ ਉੱਥੇ ਮौज ਮਸਤੀ ਕਰਨ ਦੇ ਲਈ ਜਾਂ ਕਹਿ ਲਓ ਜਾਂ ਘੁੰਮਣ ਦੇ ਲਈ ਕਹਿ ਲਓ ਗਏ ਸੀਗੇ, ਪਰ ਉੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀਗਾ ਕਿ ਇਹ ਸਾਰੇ ਜਿਹੜੇ ਉਹਦੇ ਵਿੱਚ ਰੁੜ ਗਏ। ਬਾਅਦ ਦੇ ਵਿੱਚ ਜਿਹੜਾ ਇੱਕ ਜਣਾ ਉਹ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਇੱਕ ਜਣਾ ਪੰਜਾਬ ਦੇ ਫਗਵਾੜਾ ਦੇ ਨਾਲ ਸੰਬੰਧਿਤ ਹੈ ਤੇ ਜਿਹੜੀਆਂ ਹੋਰ ਵੈਬਸਾਈਟਸ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਮ੍ਰਿਤਕਾ ਦੀ ਪਛਾਣ ਰੀਮਾ ਸੌਂਦੀ ਵਾਸੀ ਮੁਹੱਲਾ ਕੌੜਿਆਂ ਫਗਵਾੜਾ ਵਜੋਂ ਕੀਤੀ ਗਈ ਹੈ ਤੇ ਮਰਨ ਵਾਲਿਆਂ ਦੇ ਵਿੱਚ ਉਹਨਾਂ ਦੀ ਇੱਕ ਹੋਰ ਰਿਸ਼ਤੇਦਾਰ ਤੇ 22 ਸਾਲਾ ਨੌਜਵਾਨ ਸ਼ਿਵਮ ਸ਼ਾਮਲ ਹੈ। ਜਾਣਕਾਰੀ ਦੇ ਮੁਤਾਬਕ ਸੰਜੀਵ ਸੌਂਦੀ ਤੇ ਉਸ ਦੀ ਪਤਨੀ ਰੀਮਾ ਸੌਂਦੀ ਇਹ ਘੁੰਮਣ ਦੇ ਲਈ ਆਸਟ੍ਰੇਲੀਆ ਗਏ ਸਨ। ਸਵੇਰੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਬੀਚ ਤੇ ਘੁੰਮਣ ਦੇ ਲਈ ਗਏ ਤਾਂ ਇਹ ਘਟਨਾ ਵਾਪਰ ਗਈ। ਮ੍ਰਿਤਕ ਮਹਿਲਾ ਦੇ ਪਰਿਵਾਰ ਦੇ ਵਿੱਚ ਪਿੱਛੇ ਪਤੀ ਤੋਂ ਇਲਾਵਾ 2 ਬੱਚੇ ਵੀ ਜਿਹੜੇ ਆ ਉਹ ਦੱਸੇ ਗਏ ਆ। 22 ਸਾਲਾ ਸ਼ਿਵਮ ਵੀ ਨਾਲ ਸੀ ਤੇ ਰੀਮਾ ਸੌਂਦੀ ਜਿਹੜੀ ਹੈ ਇਸ ਘਟਨਾ ਦੇ ਵਿੱਚ ਇਸ ਦੁਰਘਟਨਾ ਦਾ ਜਿਹੜਾ ਉਹ ਸ਼ਿਕਾਰ ਹੋ ਗਈ ਹੈ। ਰੀਮਾ ਸੌਂਦੀ 43 ਸਾਲਾ ਉਹਦੀ ਉਮਰ ਦੱਸੀ ਗਈ ਹੈ ਤੇ ਦੱਸਿਆ ਗਿਆ ਕਿ ਇੱਕ ਜਿਹੜੀ ਇਹ ਬੀਬੀ ਇਹਨਾਂ ਦੇ ਵਿੱਚੋਂ ਜਿਹੜੇ ਤਿੰਨੇ ਸੀਗੇ, 3 ਜਾਣੇ ਤਾਂ ਮੌਕੇ ਤੇ ਥਾਂ ਹੀ ਮ੍ਰਿਤਕ ਐਲਾਨੇ ਗਏ ਤੇ ਜਿਹੜਾ ਚੌਥਾ ਸੀਗਾ ਜਿਹੜੀ 20 ਸਾਲਾ ਇੱਕ ਕੁੜੀ ਦੱਸੀ ਗਈ ਹੈ, ਉਹਨੂੰ ਹਸਪੀਟਲ ਦੇ ਵਿੱਚ ਮੈਲਬੌਰਨ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ, ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਸੀ ਉਹਨੂੰ ਹਾਰ ਗਈ ਤੇ ਉਹ ਵੀ ਬਚਾਈ ਨਾ ਜਾ ਸਕੀ, ਉਹਦੀ ਜਾਨ ਵੀ ਜਿਹੜੀ ਹੈ ਨਹੀਂ ਬਚ ਸਕੀ। 2018 ਦੀ ਗੱਲ ਆ ਜਦੋਂ ਆਸਟ੍ਰੇਲੀਆ ਦੇ ਮੂਨੀ ਬੀਚ ਦੇ ਉੱਤੇ 2 ਭਾਰਤੀ ਨਹਾਉਣ ਗਏ ਸੀਗੇ, ਇੱਕੋ ਪਰਿਵਾਰ ਦੇ ਸੀਗੇ, ਤੇਲੰਗਾਨਾ ਦੇ ਰਹਿਣ ਵਾਲੇ, ਤੇ ਇਹ ਵੀ ਡੁੱਬ ਗਏ ਸਨ। ਇੱਕ ਤਾਂ ਲਾਪਤਾ ਹੀ ਹੋ ਗਿਆ ਸੀ, ਇੱਕ ਬਾਅਦ ਦੇ ਵਿੱਚ ਜਿਹੜੀ ਆ ਡੈੱਡ ਬੋਡੀ ਉਹਦੀ ਮਿਲੀ ਸੀਗੀ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਮੰਦਭਾਗੀ ਘਟਨਾ ਵਾਪਰੀ ਸੀ ਨਵੰਬਰ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ, ਜੇਕਰ ਇਹਨੂੰ ਭਾਰਤੀ ਮੂਲ ਦੇ ਪਰਿਵਾਰਾਂ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ, ਉਦੋਂ ਕੀ ਹੋਇਆ ਸੀਗਾ ਕਿ ਇੱਕ ਜਿਹੜਾ ਪਰਿਵਾਰ ਆ ਉਸ ਪਰਿਵਾਰ ਦੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ 5 ਜਾਣੇ ਜਿਹੜੇ ਆ ਉਹ ਇੱਕ SUV ਕਾਰ ਦੇ ਦਰੜੇ ਜਾਣ ਕਰਕੇ ਮਾਰੇ ਗਏ ਸੀ। ਇਹ ਘਟਨਾ ਨਵੰਬਰ 8 ਦੀ ਹੈ ਤੇ ਇਸ ਤੋਂ ਇਲਾਵਾ ਪਹਿਲਾਂ ਵੀ ਜਿਵੇਂ ਮੈਂ ਗੱਲ ਕਰਕੇ ਹਟਾਂ ਸ਼ੁਰੂਆਤ ਦੇ ਵਿੱਚ ਹੀ, ਇੱਕ ਜਿਹੜਾ ਨੌਜਵਾਨ ਆ ਸਾਹਿਲ, ਉਹ ਵੀ ਸਮੁੰਦਰੀ ਪਾਣੀਆਂ ਦੇ ਵਿੱਚ ਵਹਿ ਗਿਆ ਸੀਗਾ। 11 ਦਿਨ ਪਹਿਲਾਂ ਦੀ ਗੱਲ ਹੈ। ਸੋ ਇੱਕ ਇਹ ਪਰਿਵਾਰ ਆ ਰੀਮਾ ਸੌਂਦੀ ਤੇ ਉਹਦੇ ਨਾਲ ਜਿਹੜੇ 3-4 ਜਾਣੇ ਹੋਰ ਨੇ, ਜਗਜੀਤ ਸਿੰਘ ਜਾਂ ਕੀਰਤੀ ਬੇਦੀ, ਆਨੰਦ, ਸੁਹਾਨੀ ਆਨੰਦ, ਇਹ ਸਾਰੇ ਨੇ। ਤੇ ਇੱਕ ਪਰਿਵਾਰ ਪਹਿਲਾਂ ਹੀ ਤੇਲੰਗਾਨਾ ਦਾ ਰਹਿਣ ਵਾਲਾ, ਤਕਰੀਬਨ 2018 ਦੀ ਗੱਲ ਹੈ ਜਦੋਂ ਪਾਣੀਆਂ ਦੇ ਤੇਜ਼ ਵਹਾਅ ਦੇ ਵਿੱਚ ਵਹਿ ਕੇ ਰੁੜ ਗਿਆ ਸੀ। ਇਸ ਪੂਰੀ ਖਬਰ ਤੋਂ ਬਾਅਦ ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਇਹਦੇ ਨਾਲ ਆਪਾਂ ਕੈਨੇਡਾ ਦੇ ਲਿਹਾਜ਼ ਦੇ ਨਾਲ ਵੀ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਕਿ ਕਿਵੇਂ ਕੈਨੇਡਾ ਦੇ ਵਿੱਚ ਵੀ ਕਈ ਵਾਰੀ ਬੀਚ ਤੇ ਨਹਾਉਣਗੇ, ਕਈ ਵਾਰੀ ਝੀਲਾਂ ਦੇ ਪਾਣੀ ਦੇ ਵਿੱਚ ਨਹਾਉਣਗੇ ਪੰਜਾਬੀ ਨੌਜਵਾਨ ਜਿਹੜੇ ਆ ਉਹ ਤੈਰਨਾ ਨਾ ਆਉਣ ਕਰਕੇ ਜਾਂ ਕੋਈ ਹੋਰ ਕਾਰਨਾਂ ਕਰਕੇ ਉੱਥੇ ਆਪਣੀ ਜ਼ਿੰਦਗੀ ਦੀ ਜਿਹੜੀ ਆ ਬਾਜ਼ੀ ਆ ਉਹ ਹਾਰ ਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ। ਸੋ ਇਹ ਪਰਿਵਾਰ ਛੁੱਟੀਆਂ ਮਨਾਉਣ ਦੇ ਲਈ ਗਿਆ ਸੀਗਾ ਫਿਲਿਪ ਆਈਲੈਂਡ ਦੇ ਵਿੱਚ, ਜਿੱਥੇ ਦੱਸਿਆ ਜਾਂਦਾ ਕਿ ਉਹ ਜਿਹੜਾ ਆਈਲੈਂਡ ਆ ਉਹ ਤਕਰੀਬਨ ਗੈਰ ਨਿਗਰਾਨੀ ਦੇ ਵਿੱਚ ਰਹਿੰਦਾ, ਉੱਥੇ ਕੋਈ ਗੋਤਾਖੋਰ ਨਹੀਂ ਹੁੰਦੇ ਜਾਂ ਉੱਥੇ ਕੋਈ ਪ੍ਰਸ਼ਾਸਨਿਕ ਟੀਮਾਂ ਵੀ ਤੈਨਾਤ ਨਹੀਂ ਹੁੰਦੀਆਂ ਤੇ ਉੱਥੇ ਇਹਨਾਂ ਸਾਰਿਆਂ ਦੇ ਨਾਲ ਛੁੱਟੀਆਂ ਮਨਾਉਣ ਗਿਆ ਦੇ ਨਾਲ ਇਹ ਦਰਦਨਾਕ ਜਿਹੜੀ ਘਟਨਾ ਵਾਪਰ ਗਈ। ਤੇ ਇੱਕ ਜਿਹੜੀ ਬੀਬੀ ਆ ਉਹਦੀ ਪਛਾਣ ਰੀਮਾ ਸੌਂਦੀ ਵਜੋਂ ਹੋਈ ਆ, ਫਗਵਾੜਾ ਦੀ ਰਹਿਣ ਵਾਲੀ ਆ ਉਹ, ਤੇ ਦੱਸਿਆ ਜਾ ਰਿਹਾ ਕਿ ਉਸ ਤੋਂ ਪਰਿਵਾਰ ਦੇ ਪਿੱਛੇ ਜਿਹੜੇ ਪਤੀ ਹੈ ਤੇ ਉਹਦਾ ਪਤੀ ਹੈ ਤੇ 2 ਬੱਚੇ ਜਿਹੜੇ ਆ ਉਹ ਉਸਦੇ ਪਿੱਛੇ ਛੱਡ ਗਈ ਹੈ। ਸੋ ਬਹੁਤ ਦਰਦਨਾਕ ਘਟਨਾ ਦਾ ਇਹ ਜਿਹੜੀ ਬੀਬੀ ਹੈ ਤੇ ਹੋਰ 3 ਜਾਣੇ ਜਿਹੜੇ ਉਹ ਸ਼ਿਕਾਰ ਹੋਏ ਨੇ। ਬਹੁਤ ਬਹੁਤ ਧੰਨਵਾਦ।
ਜਲਦ ਮਿਲਾਂਗੇ ਪੰਜਾਬੀ ਰੇਡੀਓ ਯੂਐਸਏ ਦੇ ਇਸੇ ਮੰਚ ਤੇ।